ਅਗਲੀਆਂ ਖਬਰਾਂ ਵੱਲ ਚੱਲੀਏ ਤੇ FDA ਨੇ ਇਹ ਕਿਹਾ, ਜਿਹੜਾ ਪਿਛਲੇ ਦਿਨਾਂ 'ਚ ਆਪਾਂ ਖਬਰ ਵੀ ਸਾਂਝੀ ਕੀਤੀ ਸੀ, ਵੀ ਜਿਹੜੇ ਟੇਲਰ ਫਾਰਮਸ ਆ ਜਿਨ੍ਹਾਂ ਕਰਕੇ ਸਾਈਕਲੋਸਪੋਰਾ ਲੈਟਿਸ ਦਾ ਜਿਹੜਾ ਰੌਲਾ ਪਿਆ ਸੀ, ਕਈ ਬੰਦੇ ਬਿਮਾਰ ਵੀ ਹੋਏ ਆ, ਤੇ ਉਹਨਾਂ ਨੇ ਇਹ ਕਿਹਾ ਵੀ ਇਹ ਫਾਲਸ ਪੋਜ਼ਿਟਿਵ ਸੀਗਾ। ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਵੀ ਲੱਗਾ ਇਹ ਸੀ ਵੀ ਪੋਜ਼ਿਟਿਵ ਉੱਥੋਂ ਹੋਇਆ ਟੇਲਰ ਫਾਰਮਸ ਤੋਂ, ਪਰ ਇਹ ਰੋਂਗ ਸੀਗਾ ਡਿਊ ਟੂ ਕਹਿੰਦੇ ਕੰਪਲੈਕਸਿਟੀ ਇਨ ਡਿਟੈਕਸ਼ਨ ਆਫ ਸਾਈਕਲੋਸਪੋਰਾ। FDA ਦੀ ਜਿਹੜੀ ਲੈਬ ਐਕਸਪਰਟਸ ਆ ਉਹਨਾਂ ਨੇ ਦੁਬਾਰਾ ਕੀ ਫੇਰ ਜਿਹੜੇ ਰਿਜ਼ਲਟਸ ਦੇਖੇ ਆ ਤੇ ਇਹ ਕਨਕਲੂਡ ਕੀਤਾ ਵੀ ਇਹ ਟਰੂ ਐਂਪਲੀਫਿਕੇਸ਼ਨ ਨਹੀਂ ਹੈਗੀ, ਉਹ ਰਿਪਰੈਜ਼ੈਂਟ ਕਰ ਰਹੀ ਹੈਗੀ। FDA ਨੇ ਕਿਹਾ ਵੀ ਕੋਈ ਵੀ ਪ੍ਰੋਡਕਟ ਸੈਂਪਲ ਜਿਹੜਾ ਆ ਉਹਦੇ ਚ ਪੋਜ਼ਿਟਿਵ ਰਿਜ਼ਲਟ ਨਹੀਂ ਪਾਏ ਗਏ ਜਦੋਂ ਇਸ ਐਤਵਾਰ ਨੂੰ ਜਿਹੜੇ ਸਾਈਕਲੋਸਪੋਰਾ ਦੇ ਉਹਨਾਂ ਨੇ ਲੈਟਸ ਦੇ ਵਿੱਚੋਂ ਚੈੱਕ ਕੀਤੇ ਸੀਗੇ। ਤੇ ਟੇਲਰ ਫਾਰਮਸ ਨੇ ਵੀ ਇਹ ਕਿਹਾ ਵੀ FDA ਨੇ ਅਪੋਲੋਜਾਈਜ਼ ਕੀਤਾ ਹੈ ਕੰਪਨੀ ਨੂੰ ਵੀ ਇਹ ਗਲਤੀ ਹੋਈ ਸੀ ਤੇ ਵੀ ਇਹ ਨਹੀਂ ਹੋਣੀ ਚਾਹੀਦੀ ਸੀ, ਤੇ ਉਹਨਾਂ ਦਾ ਹੁਣ ਨਾਂ ਵੀ ਬਹੁਤ ਜ਼ਿਆਦਾ ਜਿਹੜਾ ਬਦਨਾਮ ਹੋਇਆ ਹੈਗਾ। ਕਹਿੰਦੇ ਵੀ ਟੇਲਰ ਫਾਰਮ ਨੇ ਜਿਹੜੀ ਵਲੰਟਰੀ ਰੀਕਾਲ ਵੀ ਕੀਤੀ ਸੀ ਲੈਟਸ ਦੀ, ਉਹਨਾਂ ਨੇ ਸੈਂਟਰਲ ਮੈਕਸੀਕੋ ਤੋਂ ਵੀ ਜਿਹੜੀ ਆਉਂਦੀ ਹੈਗੀ ਲੈਟਸ ਉਹਨੂੰ ਵੀ ਸਾਰੀ ਨੂੰ ਰੀਕਾਲ ਕਰ ਲਿਆ ਸੀ। ਜੀ, ਜਿਵੇਂ ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਗੱਲ ਕੀਤੀ ਸੀ ਲਿੰਡਸੇ ਕਲੈਂਸੀ ਦੀ, ਅਮਰੀਕਾ ਦੇ ਮੈਸੇਚਿਊਸੈਟਸ ਦੇ ਵਿੱਚੋਂ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਸੀਗਾ ਤੇ ਲਿੰਡਸੇ ਕਲੈਂਸੀ ਦੇ ਉੱਤੇ ਦੋਸ਼ ਹੈ ਵੀ ਉਹ ਆਪਣੇ 3 ਬੱਚਿਆਂ 5 ਸਾਲਾਂ ਦਾ ਕੋਰਾ ਤੇ 3 ਸਾਲਾਂ ਦਾ ਡੌਸਨ ਤੇ 8 ਮਹੀਨੇ ਦਾ ਕੈਲਨ, ਉਹਨਾਂ ਦਾ ਗਲਾ ਘੁੱਟ ਕੇ ਕਤਲ ਕੀਤਾ ਤੇ ਉਹਦੇ ਦੋਸ਼ ਦੇ ਹੇਠ ਜਿਹੜਾ ਮੁਕੱਦਮਾ ਅਦਾਲਤੀ ਉਹ ਸ਼ੁਰੂ ਕੀਤਾ ਗਿਆ। ਬਚਾਅ ਪੱਖ ਦੀ ਜਿਹੜੀ ਦਲੀਲ ਆ ਉਹ ਇਹ ਹੈ ਕਿ ਲਿੰਡਸੇ ਦੇ ਜਿਹੜੇ ਵਕੀਲ ਨੇ ਕੇਵਨ ਰੈਨਿਕਟਨ, ਉਹਨਾਂ ਦਾ ਤਰਕ ਇਹ ਹੈ ਕਿ ਘਟਨਾ ਦੇ ਸਮੇਂ ਉਹ ਗੰਭੀਰ ਮਾਨਸਿਕ ਬਿਮਾਰੀ ਪੋਸਟ ਪਾਰਟਮ ਡਿਪਰੈਸ਼ਨ ਸਾਈਕੋਸਿਸ ਤੋਂ ਪੀੜਤ ਸੀਗੀ। ਬਚਾਅ ਪੱਖ ਨੇ ਇਹ ਵੀ ਕਿਹਾ ਵੀ ਉਹ ਇਸ ਅਪਰਾਧ ਦੇ ਲਈ ਅਪਰਾਧਿਕ ਤੌਰ ਤੇ ਜ਼ਿੰਮੇਵਾਰ ਨਹੀਂ, ਉਹਨੂੰ ਕਰਾਰ ਦਿੱਤਾ ਜਾਣਾ ਚਾਹੀਦਾ। ਲਿੰਡਸੇ ਦੇ ਪਤੀ ਨੇ ਜਨਵਰੀ 2023 ਦੇ ਵਿੱਚ ਇਹ ਘਟਨਾ ਵਾਪਰੀ ਸੀ, ਬੜੀ ਦਰਦਨਾਕ ਘਟਨਾ ਵਾਪਰੀ ਸੀ, ਜਦੋਂ ਲਿੰਡਸੇ ਦੇ ਪਤੀ ਜਿਹੜੇ ਪੈਟਰਿਕ ਕਲੈਂਸੀ ਹੈ ਜਦੋਂ ਖਾਣਾ ਅਤੇ ਦਵਾਈ ਲੈਣ ਲਈ ਬਾਹਰ ਗਏ ਤਾਂ ਉਹਦੇ ਪਿੱਛੋਂ ਇਹ ਘਟਨਾ ਵਾਪਰੀ। ਜਦੋਂ ਉਹ ਵਾਪਸ ਆਏ ਤਾਂ ਉਹਨਾਂ ਨੇ ਲਿੰਡਸੇ ਨੂੰ ਖਿੜਕੀ ਤੋਂ ਕੁੱਦ ਕੇ ਜਿਹੜੀ ਖੁਦਕੁਸ਼ੀ ਦੀ ਕੋਸ਼ਿਸ਼ ਕਰ ਰਹੀ ਸੀ ਉਹਨੂੰ ਬਚਾਇਆ ਤੇ ਜ਼ਖਮੀ ਹਾਲਤ ਦੇ ਵਿੱਚ ਦੇਖਿਆ ਤਾਂ ਬਾਅਦ ਦੇ ਵਿੱਚ ਦੇਖਿਆ ਵੀ ਬੱਚੇ ਜਿਹੜੇ ਆ ਉਹ ਬੇਸਮੈਂਟ ਦੇ ਵਿੱਚ ਬੇਹੋਸ਼ ਪਏ ਸੀਗੇ। ਇਹਨਾਂ ਬੱਚਿਆਂ ਨੂੰ ਬਾਅਦ ਦੇ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਖੁਦਕੁਸ਼ੀ ਦੀ ਕੋਸ਼ਿਸ਼ ਦੇ ਦੌਰਾਨ ਲਿੰਡਸੇ ਨੂੰ ਜਿਹੜੀ ਆ ਉਹ ਸੱਟਾਂ ਵੀ ਲੱਗੀਆਂ ਤੇ ਉਹ ਪੈਰਾਲਾਈਜ਼ਡ ਹੋ ਗਈ। ਮਤਲਬ ਇਹ ਬੜੀ ਦਰਦਨਾਕ ਘਟਨਾ ਸੀ ਇਸ ਪਰਿਵਾਰ ਦੇ ਨਾਲ ਤੇ ਉਹਨੇ ਆਪਣੇ ਆਪ ਨੂੰ ਨਿਰਦੋਸ਼ ਜਿਹੜਾ ਉਹ ਕਰਾਰ ਦਿੱਤਾ। ਸਰਕਾਰੀ ਵਕੀਲਾਂ ਦਾ ਦਾਅਵਾ ਇਹ ਹੈ, ਦੋਸ਼ ਇਹ ਹੈ ਕਿ ਉਸਨੇ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਕਦਮ ਜਿਹੜਾ ਉਹ ਚੁੱਕਿਆ। ਜਿਹੜੇ ਲੋਕ ਇੱਥੋਂ ਦੇ ਮੈਡੀਕਲ ਸਿਸਟਮ ਦੇ ਨਾਲ ਵਾਹ ਵਾਸਤਾ ਨੇ, ਖਾਸ ਕਰਕੇ ਬੀਬੀਆਂ ਸਾਡੀਆਂ ਭੈਣਾਂ, ਉਹਨਾਂ ਨੂੰ ਪਤਾ ਹੈ ਕਿ ਪੋਸਟਮਾਰਟਮ ਜਿਹੜਾ ਉਹਨੂੰ ਕਿੰਨਾ ਫੋਲੋਅਪ ਕੀਤਾ ਜਾਂਦਾ। ਜਦੋਂ ਬੱਚਾ ਹੋ ਜਾਂਦਾ, ਕਿਸੇ ਬੀਬੀ ਦੀ ਡਿਲੀਵਰੀ ਹੋ ਜਾਂਦੀ ਹੈ, ਉਸ ਤੋਂ ਬਾਅਦ ਬਕਾਇਦਾ ਤੌਰ ਤੇ ਜਿਹੜੀਆਂ ਉਹਦੀਆਂ ਡਾਕਟਰ ਦੇ ਨਾਲ ਅਪਾਇੰਟਮੈਂਟਸ ਹੁੰਦੀਆਂ ਨੇ, ਉਹਨੂੰ ਹਰ ਵਾਰੀ ਇਹ ਜਿਹੜਾ ਪੁੱਛਿਆ ਜਾਂਦਾ ਇੱਕ ਕਾਗਜ਼ ਦੇ ਰੂਪ ਦੇ ਵਿੱਚ, ਡਾਕੂਮੈਂਟ ਦੇ ਰੂਪ ਦੇ ਵਿੱਚ ਉਹ ਤੋਂ ਲਿਆ ਜਾਂਦਾ ਕਿ ਉਹਨੂੰ ਕਿਸ ਤਰ੍ਹਾਂ ਦੇ ਮਾਨਸਿਕ ਜਿਹੜਾ ਤਣਾਅ ਉਹ ਆ ਰਿਹਾ ਹੈ, ਕਿ ਉਹਨੂੰ ਗੁੱਸਾ ਆ ਰਿਹਾ, ਕਿ ਉਹ ਜ਼ਿਆਦਾ ਹੱਸਤਾ ਨਹੀਂ ਰਹੀ। ਇਸ ਤਰ੍ਹਾਂ ਦੇ ਕਈ ਜਿਹੜੇ ਆਪਸ਼ਨ ਨੇ ਉਹ ਦਿੱਤੇ ਜਾਂਦੇ ਨੇ, ਪੁੱਛੇ ਜਾਂਦੇ ਨੇ। ਸੋ ਉਸ ਦਾ ਫਿਰ ਫੋਲੋਅਪ ਵੀ ਕੀਤਾ ਜਾਂਦਾ, ਪਰ ਕਈ ਵਾਰੀ ਕਈ ਲੋਕਾਂ ਦੇ ਨਾਲ ਕੁਝ ਹੋ ਜਾਂਦਾ, ਜਾਂ ਬਹੁਤ ਸਾਰੇ ਜਿਵੇਂ ਸਰਕਾਰੀ ਵਕੀਲ ਕਹਿ ਰਿਹਾ ਕਿ ਜਿਹੜੀ ਲਿੰਡਸੇ ਕਲੈਂਸੀ ਆ ਉਹਨੇ ਜਾਣਬੁੱਝ ਕੇ ਅਜਿਹਾ ਕੀਤਾ ਤੇ ਜਾਣਬੁੱਝ ਕੇ ਅਜਿਹਾ ਕਰਨ ਤੋਂ ਬਾਅਦ ਉਹਨੇ ਖੁਦਕੁਸ਼ੀ ਦਾ ਜਿਹੜਾ ਉਹ ਢੋਂਗ ਆ ਉਹ ਰਚਿਆ। ਦੂਜੇ ਪਾਸੇ ਉਹਦੇ ਜਿਹੜੇ ਪਤੀ ਦਾ ਤਰਕ ਆ ਜਾਂ ਉਹਦੇ ਜਿਹੜੇ ਬਚਾਅ ਪੱਖ ਵਾਲੇ ਜਿਹੜੇ ਵਕੀਲ ਆ ਕੇਵਨ ਰੈਨਿਕਟਨ, ਉਹਦਾ ਤਰਕ ਇਹ ਹੈ ਵੀ ਉਹ ਡਿਪਰੈਸ਼ਨ ਦੇ ਵਿੱਚ ਸੀਗੀ। ਸੋ ਲਿੰਡਸੇ ਕਲੈਂਸੀ ਦੇ ਨਾਲ ਜੁੜੀ ਇੱਕ ਬਹੁਤ ਵੱਡੀ ਜਿਹੜੀ ਅਮਰੀਕਾ ਦੇ ਵਿੱਚ ਖਬਰ ਬਣੀ ਸੀਗੀ। ਜਿਹੜੇ ਬੱਚਿਆਂ ਦਾ ਇਹਨੇ ਕਤਲ ਕੀਤਾ, 5 ਸਾਲਾਂ ਦਾ, 3 ਸਾਲਾਂ ਦਾ ਤੇ ਇੱਕ 8 ਮਹੀਨਿਆਂ ਦਾ ਹੀ ਬੱਚਾ ਸੀਗਾ। ਜੀ।